किन्ने बद्दा यार सारा कुछ।
हेलो तुर पे तुर पे तुर पे तुर पे आप भाई ला देना लावा कितना पी जाओगे वीरे 2 दिन पैक बना दे ओए नहीं बोलना खा ला ये ना नहीं लेना गिलासी साहब लो आप अपनी पेपर पहले ही बारा भाजी और नहीं पीना बस चाल सूखे इन्ना गिला होंदा रहे बहुत तो गल सुनो जदों जल्ले वाले पहुंच के 2-3 चीज़ां लैनियां एक तो 5 वाली पेटी लैनी है कोई नहीं ला दांगे राती कब रात इतने रहना ना मैंने अगर हो गया आगे ना मैं सोचता है भाई ना बोले चले लगे रस्ते खाने भाजी इतना करा छोलिया का पैक वधिया लिया ये जरा लगा एक मोटी छोलिया की खा के चलावे का मसाल था एक होर पैसा देना मेरी गड्डी पास नहीं करी जो आप भाजी आ लकड़ के गए ये बैठते होंगे हक चू बंदा मरिया मैं सुनो नहीं सकता ਉਹਦੀ ਬਾਤ ਜਿਆਦਾ ਬਣਦੀ ਭੈਣ ਦੀ ਕੋਈ ਨਹੀਂ ਭੈਣ ਹੁੰਦੀ ਨਾ ਆਪੇ ਬੈਠ ਜਾਂਦੀ ਆ ਆਪੇ ਬੈਠ ਸਹੀ ਹੈ ਵੀਰੇ ਕੋਈ ਗੱਲ ਨਹੀਂ ਇੱਕ ਤਾਂ ਪੱਕੇ ਭੱਕਦੇ ਆ ਉਹ ਹੀ ਬਣਾਉਣੇ ਬਣਵਾ ਲਾ ਦੇਨੇ ਆ ਕਰਦੇ ਕੋਈ ਨਾ ਕੋਈ ਪਤਾ ਕੀ ਆ ਇੱਥੇ ਗੱਟਕੇ ਦੀ ਕੰਮ ਕਰਦੇ ਗੱਟਕੇ ਦੀ ਬਹੁਤ ਚੀਜ਼ਾਂ
ਜਿਹੜੀ ਉਹ ਸਿਸਟਮ ਲੱਗਾ ਉਹਦਾ ਨਾਲ ਉੱਥੇ ਰਹਿਣਾ ਪੈਣਾ ਇੱਕ ਬੰਦੇ ਨੂੰ ਮੁੜ ਮੁੜ ਬਦਲਦਾ ਰਹਿੰਦਾ ਚੱਲਦੇ 1 ਮਿੰਟ ਬੈਕ ਟੱਚ ਕੇ ਜਦੋਂ ਬੈਕ ਅੰਦਰ ਲੈ ਬੈਠੇ ਭਾਜੀ ਕਾਰਡ ਲੈ ਦੇ ਉਹਨੂੰ ਲਾਡੀ ਨੂੰ ਲਾਡੀ ਕਿੱਥੇ ਆ ਕਾਰਡ ਹੈਗਾ ਲੜਕੋ
हेलो तुर पे आप भाई ने गल कर ला देना लावा कितना पी लो ਵੀਰੇ 2 दिन पैक बना दे ਓਏ ਇਦਾਂ ਨਹੀਂ ਕੋਲ ਨਾਲ ਖਾ ਲਾ ਇਹ ਨਾ ਨਹੀਂ ਲੈਣਾ ਗਲਾਸੀ ਸਾਹਬ ਲੋ ਆਪੋ ਆਪਣੀ ਪੇਪਰ ਪਹਿਲੇ ਹੀ ਬਾਹਰ ਭਾਜੀ ਹੋਰ ਨਹੀਂ ਪੀਣਾ ਬਸ ਚਾਲ ਤੋਂ ਇੰਨਾ ਗੱਲਾਂ ਹੁੰਦਾ ਰਹੇ ਬਹੁਤ। ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ ਹਾਂਜੀ, ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ।
ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਦੇ ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਸਪੀਚਾਂ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਐਫਆਈਆਰ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਿੱਖ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਵਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ। ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ
ਸ਼ਾਮਲ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਨ੍ਹਾਂ ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਸਪੀਚਾਂ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ FIR ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ
5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ, ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ, ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਨ੍ਹਾਂ ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚਾਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਸਪੀਚਾ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ FIR ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ।
ਜਿੱਦਾਂ ਕਿ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਨਾਲ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ। ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਸਪੀਚਾ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ FIR ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ? ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ?
ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ। ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦਾ ਸਿੱਖ ਜਿਹੜੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕ ਆਏਗਾ ਜੀ? ਦੇਖੋ, ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ-ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਭਾਈ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸੰਗਠਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਬਰਮਾਨ ਲੈ ਕੇ ਜਾਇਆ ਕਰੋ। ਦੇਖੋ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ, ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ, ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ, ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੀ ਕੋਲ। ਦੇਖੋ, ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ, ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ, ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ, ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ, ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ, ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ, ਪ੍ਰਬੰਧ ਹੀ ਹੈ। ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ, ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ, 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਏਵਾਲ, ਬਾਬਾ ਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦ ਸਾਹਿਬ,
ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸਾਹਿਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ, ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਭਾਈ ਸਾਹਿਬ ਜਦੋਂ ਐਲਾਨ ਕੀਤਾ ਗਿਆ ਖਾਲਸਾ ਵੀਰ ਦਾ ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਪਾਓ ਲੋਕਾਂ ਨੂੰ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ। ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਵੇ। ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ, ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਨਹੀਂ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਮੈਂ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਨੇ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕੇ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਣਗੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚਾਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਮੈਂ ਨਹੀਂ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗੰਦ ਦਿੱਤੇ ਹੋਏ ਨੇ। ਤੇ ਇਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ
ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਆ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਆਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਈ ਹੈ। ਸ਼੍ਰੀ ਆਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ। ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ। ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਆਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ ਬਹੁਤ ਤਰੀਕੇ ਦੇ ਦਿਮਾਗ ਸੀ ਕਿ ਖਾਲਸਾ ਵੀਰ ਰਹੀ ਆ ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਆ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨਾ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ। ਹਾਂਜੀ, ਉਹ ਵੀ ਚੱਲੇ ਪੈ ਜਾਣਗੇ। ਉਹਦੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਹੋਏਗੀ ਨੌਜਵਾਨਾਂ ਦੇ ਵਿੱਚ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ। ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਇੱਕ ਮਹੀਨੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਈ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਉਹ ਹਰਿਮੰਦਰ ਸਾਹਿਬ ਨੂੰ ਵਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ। ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਦਰਜ ਕੀਤੇ ਜਾ ਰਹੇ, ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਕੋਲ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਤੇ ਹੋਏ ਨੇ। ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ, ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ
ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਹੈ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਅਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਦੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪ੍ਰੋ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੁਸੀਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਦੀ ਵਾਰ ਜਿਹੜੀ ਆ ਖਾਲਸਾ ਵੀਰ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਸਿੱਖ ਜਿਹੜੀ ਨੌਜਵਾਨਾਂ ਦੇ ਵਿੱਚ ਇਸ ਖਬੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਵਰਦਾਨ ਲੈ ਕੇ ਜਾਇਆ ਕਰਨ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ, ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਦੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ, ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿ ਪੈ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਤਾਂ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ।
ਜਿੰਨੇ ਕਿਸੇ ਨੂੰ ਕਿਹਾ ਸੀ ਸਾਨੂੰ ਕੱਢ ਕੇ ਮਾਰਾਂਗੇ ਉਹਨੂੰ ਗਨਮੈਨ ਦਿੱਤੇ ਹੋਏ ਨੇ ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਖਾਲਸਾ ਵਹੀਰ ਜਿਹੜੀ ਹੈ ਪੈਦਲ ਹੈ। ਗੱਡੀਆਂ ਤੇ ਜਾਏਗਾ? ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਹੈ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਦੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸਾਹਿਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਕਿ ਇਹਦੇ ਸਿੱਖ ਜਿਹੜੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ 'ਚ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਵਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੁਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੀ ਹਿੱਤ ਵਿੱਚ ਸ਼ਾਮਲ ਹੋ ਸਕਦਾ? ਬਹੁਤ ਨਹੀਂ, ਦੇਖੋ ਸ਼ਾਮਲ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ
ਉਦੋਂ ਦੇ ਕੀਤੀ ਨਹੀਂ, ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਹੇਟ ਸਪੀਚ ਜਾਂ ਸਪੀਚ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜੀ ਐਫਆਈਆਰ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਖਾਲਸਾ ਜਿਹੜੀ ਹੈ ਪੈਦਲ ਜਾਏਗੀ ਜਾਂ ਗੱਡੀਆਂ ਤੇ ਜਾਏਗਾ? ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ? ਦੇਖੋ ਪ੍ਰਬੰਧ ਹੀ ਹੈ, ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ? ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਹਾਂਜੀ, ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਾਰ ਜਾਏਗੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਮੰਦਰ ਸਾਹਿਬ ਤੋਂ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਹੈ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾ ਜਿਹੜਾ ਪ੍ਰਯੋਗ ਹੈ ਉਹ ਨਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ
ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਕਿਉਂ? ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਹਿ ਰਹੇ ਕਿ ਜੇਕਰ ਕੋਈ ਕਰੇਗਾ ਪੰਜਾਬ ਦੇ ਵਿੱਚ ਉਸਦੇ ਖਿਲਾਫ FIR ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰੇ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਸਿੱਖ ਜਾਏਗੀ ਨੌਜਵਾਨਾਂ ਦੇ ਵਿੱਚ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਸ ਕੁਝ ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਦੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ
ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਬਹੁਤ ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਨ੍ਹਾਂ ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ 'ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਗੈਰਾ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਜਾਰੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ।
ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਉਹਨਾਂ ਦੇ ਹੱਥਾਂ 'ਚ ਵੀ ਸ਼ਾਸਤਰ ਨੇ। ਸੋ ਸ਼ਾਸਤਰਾਂ ਤੋਂ ਤਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕੇ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਨ੍ਹਾਂ ਦੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ੍ਹ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ এনवायरमेंट। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਕੀ? ਦੇਖੋ ਇਹ ਬਾਨਾ ਜੀ ਗੱਲ ਹੈ, ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕਿਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਹੇਠ ਸਪੀਚਾ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਐਫਆਈਆਰ ਮਾਮੂਲੀ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਅੱਗੇ ਘੋੜੇ ਹੋਣਗੇ, ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ, ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੇ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰੌ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲ ਪਏ, ਉਹਦੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਜਾਏਗੀ, ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ
ਕਹਿੰਦਾ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਈ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸੰਗਠਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਮੰਦਰ ਸਾਹਿਬ ਤੋਂ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਐਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਨ੍ਹਾਂ ਜਿਹੜੇ ਦੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਜੀ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸਭ। ਕਿਹਾ ਪੰਜਾਬੀ ਕਿ ਜੇਕਰ ਕੋਈ ਹੇਟ ਸਪੀਚ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਐਫਆਈਆਰ ਚੰਗੀ ਗੱਲ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਤੇ ਹੋਏ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ। ਥਾਵਾਂ ਤੇ ਪੜਾਅ ਕਰਦੇ ਹਾਂ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ
ਫੈਸਟੀਵਲ ਵੀ ਜਿਹੜੇ ਚੱਲੇ ਪਏ ਹਾਂਜੀ ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਭਾਈ ਸਾਹਿਬ ਜਿਸ ਤਰੀਕੇ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਇੱਕ ਮਹੀਨੇ ਦੇ ਵਿੱਚ ਕਿਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਦਾ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਣਗੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਤਾਂ ਪ੍ਰਚਾਰ ਹੈ, ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਕਰ ਲਿਆ, ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਲੈ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ, ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਨੇ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਨਹੀਂ ਆਪਾਂ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ, ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ,
ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਪੜਾਅ ਕਰਦੇ ਹਾਂ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵਾਲੀ ਜਿਹੜੇ ਚੱਲੇ ਪਏ ਹਾਂਜੀ, ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਵਿੱਚ ਖਾਲਸਾ ਵੀਰ ਨਾਲ ਜਾਗਰੂਕ ਆਏਗਾ ਜੀ? ਦੇਖੋ, ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ-ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਪਾਸੇ ਸਾਰਾ ਕੁਝ ਘੱਟੋ ਘੱਟ ਜਿੰਨੇ ਵੀ ਬਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ? ਬਹੁਤ ਨਹੀਂ, ਦੇਖੋ ਸ਼ਾਮਲ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ੍ਹ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ, ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਇਨਵਾਇਰਨਮੈਂਟ, ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜਵਾ? ਦੇਖੋ, ਇਹ ਬਚਕਾਨਾ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ, ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਪੰਜਾਬ ਦੇ ਕਿ ਜੇਕਰ ਕੋਈ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਚੰਗੀ ਗੱਲ ਹੈ ਜੀ। ਦੇਖੋ, ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ, ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ, 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ
ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ, ਪੁਰਾਤਨ ਰੌ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ ਜੀ। 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ, ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੱਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਵਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਦੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ 'ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ।
ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਆ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ ਬਹੁਤ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਅਵਤਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ। ਹਾਂਜੀ, ਉਹ ਵੀ ਚੱਲ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਜਿਹੜੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਈ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਜਾਂਦਾ ਕਿ ਜਿਹੜੇ ਸ਼ਸਤਰ ਨੇ ਵਾਲੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਤੇ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਕੀ? ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਿੱਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋ
ਹੋਊਗਾ ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਹੈ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨਾ ਹੈ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਵਰਤਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ ਟੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਰਾਜ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹਨਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਣੇ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੀ ਕੋਲ? ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ
ਕਰਨਾ ਹੋਰ ਸੌਖਾ ਹੋ ਜਾਊ। ਕਿਹਾ ਪੰਜਾਬ ਦੇ ਕਿ ਜੇ ਕੋਈ ਹੇਟ ਸਪੀਚਾਂ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਐਫਆਈਆਰ ਚੰਗੀ ਗੱਲ ਹੈ ਜੀ। ਦੇਖੋ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਬੰਦ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਦਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ। ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਦੀ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਇਸ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੇ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰਸੰਗਤ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ ਕੋਲ। ਦੇਖੋ ਇਹ ਬਚਕਾਨਾ ਜੀ ਗੱਲ ਹੈ।
ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਕੁਝ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰੌ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਪਹੁੰਚਣਾ ਹੈ। ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ। ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਿਆ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਨਾਲ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਕਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ। ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇਹ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ।
ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੀ ਦੇ ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇਹ ਬੰਗਾ ਨਵਾਂ ਸ਼ਹਿਰ ਹੁੰਦੇ ਆ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਕਈ ਵਾਰ ਜਿਹੜੀ ਆ ਖਾਲਸਾ ਵੀਰ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਸਿੱਖ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇੱਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ।
ਇਹ ਧਰਮ ਪ੍ਰਚਾਰ ਹੈ। ਜਿਨ੍ਹਾਂ ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ੍ਹ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ, ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹਿ ਕੇ ਪੰਜਾਬ ਤੋਂ ਬਾਹਰ ਵੀ ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਜਿਹੜੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੇ ਕੇ। ਦੇਖੋ, ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ, ਸਰਕਾਰ ਨੂੰ ਚਾਹੀਦਾ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ, ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ, ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ, ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ, ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ, 4 ਵਜੇ ਸਮਾਗਮ ਸ਼ੁਰੂ ਹੋਣਾ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨਾ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾਵਾਸ਼ਰ ਹੁੰਦੇ ਆ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ, ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ। ਥਾਵਾਂ ਤੇ ਪੜਾਅ ਕਰਦੇ ਹਾਂ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ, ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕ ਆਏਗਾ ਜੀ? ਦੇਖੋ, ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਪਹਿਲਾਂ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੇ ਹੈਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਲੈ ਕੇ ਜਾਇਆ ਕਰੋ।
ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ, ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿੰਨਾ ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਲੈ ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਾਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ ਪੈਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਹੀ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿੰਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕੀ ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ
ਇਹਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਬਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਵਰਤਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਨੇ ਜਿਹੜੇ ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਿਹੜੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ ਤਾਂ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਨਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ। ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਉੱਪਰ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੂਹਣ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਗਿਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ? ਇਹ ਲਗਭਗ 30 ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ।
ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਸੰਗਤ ਜਿਹੜੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ-ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਭਾਈ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਠੀਕ ਹੈ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸੰਗਠਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਨਾਲ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਬਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ, ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ, ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜਵਾ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਇਹ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ, ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਇਹ ਕਿਹਾ ਪੰਜਾਬ ਦੇ ਕਿ ਜੇਕਰ ਕੋਈ ਹੇਟ ਸਪੀਚ ਕਰੇਗਾ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਐਫਆਈਆਰ ਮਾਮੂਲੀ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ, ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪੈਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ ਹੈ। ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਤੇ ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ? ਇਹਦੇ ਨਾਲ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ
ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਆ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅਮਰ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੁਸੀਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲ ਪਏ ਕਿ ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਸਾਰੀ ਜਾਏਗੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ? ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਈ। ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਵਰਤਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਨੇ, 5 ਤਖਤ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਾਸਤਰ ਨੇ। ਸੋ ਸ਼ਾਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ। ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ,
ਅਗਲਾ ਪੜਾ ਡੱਡੂਆਣਾ ਹੈ, ਫਿਰ ਮਹਿਤਾ ਭੋਏਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਭਾਈ ਸਾਹਿਬ ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ, ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਇਸ ਤੋਂ ਪਹਿਲਾਂ ਦੀ ਵਾਰ ਜਿਹੜੀ ਆ ਖਾਲਸਾ ਵੀਰ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਿੱਖ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲਿਆ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ, ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਰਾਜ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਹੈ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ এনवायरमेंट। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਜ਼ੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਰਹੇ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਮੈਂ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਆ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਇੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਅਗਲੇ ਪਾਸੇ ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਾਰੀ ਉਹਨਾਂ ਦੇ ਵਿੱਚ ਖਾਲਸਾ ਵੀਰ ਨਾਲ ਜੁੜਤ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਭਾਈ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਇੱਕ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬ ਵਾਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕੇ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਦੇ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਨ ਨੇ ਪ੍ਰਧਾਨ ਮੰਤਰੀ ਬਾਜੀ? ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ ਦਾ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਮੈਂ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ।
ਜਾਵਾਂ ਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਕਿ ਖਾਸ ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰੇ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜਵਾਲਾ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡਣ ਹੈ, ਫਿਰ ਮਹਿਤਾ ਭੋਏਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਕੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ। ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਸਿੱਖ ਜਾਏਗੀ, ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਾਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਤਾਜ ਨਹੀਂ ਕਰਦੇ, 1-2 ਸੰਗਠਨ ਨੇ ਜਿਹੜੇ, ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਾਸਤਰ ਨੇ। ਸੋ ਸ਼ਾਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ ਕੇ? ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ, ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਕਿਹਾ ਪੰਜਾਬ ਦੇ ਕਿ ਜੇਕਰ ਕੋਈ ਕਰੇਗਾ ਆਪਣੇ ਵਿੱਚ ਉਸ ਦੇ ਖਿਲਾਫ ਐਫਆਈਆਰ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ,
ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਗੱਡੀਆਂ ਤੇ ਜਾਏਗਾ? ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਵੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ। ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸਰਲੋਧੀ ਸੈਫਲਾਬਾਦ ਕਰਤਾਰਪੁਰ ਜਲੰਧਰ ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਿੱਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾਅ ਕਰਦੇ ਆ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਉਹ ਕਰਨਾ ਹੈ। ਉਹ ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਅੱਗੇ ਹਾਂਜੀ, ਉਹ ਵੀ ਚੱਲੇ ਪੈ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਕਿ ਇਹਦੇ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਮੰਦਰ ਸਾਹਿਬ ਤੋਂ ਬਰਮਾਨ ਲੈ ਕੇ ਜਾ ਰਹੇ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ। ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ। ਇਹ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ, ਉਦੋਂ ਇਹੋ ਜਿਹੀ ਕਾਰਵਾਈ ਕਰਦੇ।
ਉਦੋਂ ਦੇ ਕੀਤੀ ਨਹੀਂ, ਹੁਣ 2 ਹੋਰ ਕਤਲ ਆਏ ਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਪੰਜਾਬ ਦੇ ਕਿ ਜੇਕਰ ਕੋਈ ਕੇਸ ਦੀ ਜਾਂ ਉਸਦੀ ਜਾਂ ਕਰਿਆ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਐਫਆਈਆਰ ਮਾਮੂਲੀ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਓ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ ਹੈ, ਮਿਹਰਬਾਨੀ ਹੈ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ। ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਅੱਜ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ ਭੋਇਵਾਲ ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ। ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਹੈ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ? ਇਹ ਲਗਭਗ 30 ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ। ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਿੱਖ ਸੰਗਤ ਦੀ ਨੌਜਵਾਨਾਂ ਦੇ ਵਿੱਚ ਇਸ ਖਾਲਸੇ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ। ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਇਹ ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ ਫੈਸਲਾ? ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਭਾਈ ਸਾਹਿਬ ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਵਜ਼ੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਈ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਮੰਦਰ ਸਾਹਿਬ ਤੋਂ ਬਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਿ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕੇ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਇਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ। ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ।
ਸਮਾਗਮ ਤੋਂ ਬਾਅਦ 'ਚ। ਇਹਦਾ ਵਹੀਰ ਆ ਪੰਜਾਬ ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਸਰਕਾਰ ਦੇ ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੇ ਦੇ ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚਿਆਂ ਨਹੀਂ ਦਰਜ ਕਰਨੇ ਚਾਹੀਦੇ, ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਕੀ ਕਾਰਨ ਸਮਝਦੇ ਕਿ ਅੱਜ ਜਿਹੜੀ ਹੈ ਕਾਰਵਾਈਆਂ ਇਸ ਤਰੀਕੇ ਦੀ ਕੀਤੀਆਂ? ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਪੰਜਾਬ ਦੇ ਕਿ ਜੇਕਰ ਕੋਈ ਹੇਟ ਸਪੀਚ ਜਾਂ ਕੁਸਤੀਜਾ ਕਰੇਗਾ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੀ ਐਫਆਈਆਰ ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਤੇ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ, ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਖਾਲਸਾ ਵਹੀਰ ਜਿਹੜੀ ਹੈ ਪੈਦਲ ਗੱਡੀਆਂ ਤੇ ਜਾਏਗਾ? ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ ਜੰਡਿਆਲਾ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ, ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਨੂੰ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ ਹੈ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦੇ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਕੀਤਾ ਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਹੈ ਤੇ ਥਾਵਾਂ ਤੇ ਪੜਾ ਕੇ ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਹੈ? ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਆ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਸਿੱਖ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚੇ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਇਹ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ, ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਸਾਡੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਤੋਂ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ। ਸੋ ਸਾਡੇ ਸ਼ਸਤਰ ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, 1-2 ਸੰਗਠਨ ਆ ਜਿਹੜੇ, ਉਹਨਾਂ ਨੂੰ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ, ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ। ਸੋ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜੋ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ, ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਣਗੇ? ਬਹੁਤ ਨਹੀਂ, ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ। ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ
ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਪੰਜਾਬ ਦਾ ਪੂਰਾ ਜਦੋਂ ਆਪਾਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜੀ ਦੇ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਆਬਾਦੀ ਵਸੋਂ ਹੈ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਤੇ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਜਾਊਗੀ ਵੀਰ। ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਧੰਨਵਾਦ ਹੈ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ। ਫਰਜ਼ ਬਣਦਾ ਜੀ। ਦੇਖੋ 4 ਵਜੇ ਸਮਾਗਮ ਸ਼ੁਰੂ ਹੋਣਾ ਹੈ ਤੇ 8 ਵਜੇ ਤੱਕ ਸਮਾਗਮ ਚੱਲਣਾ। ਉਹ 'ਚ ਕੀਰਤਨ ਹੈ, ਕਵਿਸ਼ਰੀ ਹੈ ਤੇ ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਰਾਤ ਪੜਾਅ ਉੱਥੇ ਕਰਾਂਗੇ। ਖਾਲਸਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਵਹੀਰ ਦੀ ਆਰੰਭਤਾ ਜਿਹੜੀ ਅਸੀਂ ਇੱਥੋਂ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਹਾਂ, ਇਹ ਵਹੀਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਅਨੰਦਪੁਰ ਸਾਹਿਬ ਤੱਕ ਇਹਦੀ ਸਮਾਪਤੀ ਹੋਣੀ ਹੈ। ਸ਼੍ਰੀ ਅਨੰਦਪੁਰ ਸਾਹਿਬ ਇੱਥੇ ਵੀਰ ਤੇ ਪਹੁੰਚਣਾ ਹੈ। ਰਸਤੇ 'ਚ ਅਨੇਕਾਂ ਪੜਾਅ ਨੇ, ਜਿਵੇਂ ਪਹਿਲਾ ਪੜਾਅ ਜੰਡਿਆਲਾ ਗੁਰੂ ਉੱਥੇ ਹੈ, ਅਗਲਾ ਪੜਾਅ ਡੱਡੂਆਣਾ, ਫਿਰ ਮਹਿਤਾ, ਭੋਇਵਾਲ, ਬਾਬਾ ਬਕਾਲਾ ਸਾਹਿਬ, ਫਿਰ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਇੱਦਾਂ ਹੀ ਅੱਗੇ ਸੁਲਤਾਨਪੁਰ ਲੋਧੀ, ਸੈਫਲਾਬਾਦ, ਕਰਤਾਰਪੁਰ, ਜਲੰਧਰ, ਫਗਵਾੜਾ, ਇੱਦਾਂ ਬੰਗਾ ਨਵਾਂ ਸ਼ਹਿਰ ਹੁੰਦਿਆਂ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ। ਜਦੋਂ ਐਲਾਨ ਲੱਗਿਆ ਸੀ ਖਾਲਸਾ ਵੀਰ ਦਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਸੀ ਕਿ ਖਾਲਸਾ ਵੀਰ ਹੈ ਕੀ ਆ, ਚਾਨਣਾ ਬੋਲੋ। ਦੇਖੋ ਸਾਡੀ ਪੁਰਾਤਨ ਰਵਾਇਤ ਹੈ ਪ੍ਰਚਾਰ ਦੀ, ਉਸ ਰਵਾਇਤ ਦੇ ਮੁਤਾਬਕ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਰਨਾ ਹੁੰਦਾ ਤੇ ਥਾਵਾਂ ਤੇ ਪੜਾਅ ਕਰਦੇ ਹਾਂ। ਪੁਰਾਤਨ ਰਹੁ ਰੀਤਾਂ ਦੇ ਨਾਲ ਪ੍ਰਚਾਰ ਕਰਨਾ ਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਦਾ ਜਿਹੜਾ ਵਾ ਉਹ ਕਰਨਾ ਹੈ। ਉਹ ਜਿੱਥੇ ਪ੍ਰਚਾਰ ਹੋਊਗਾ ਉੱਥੇ ਤੇ ਅੰਮ੍ਰਿਤ ਸੰਚਾਰ ਹੋਊਗਾ। ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈਗਾ ਇਹ ਲਗਭਗ 30 ਦਿਨਾਂ ਦਾ ਪ੍ਰੋਗਰਾਮ ਹੈ। ਅਸੀਂ 21 ਦਸੰਬਰ ਤੋਂ ਪਹਿਲਾਂ ਉੱਥੇ ਪਹੁੰਚਣਾ ਹੈ। ਅਨੰਦਪੁਰ ਸਾਹਿਬ ਤੋਂ ਫਿਰ ਜਿਹੜਾ ਮਾਲਵੇ ਦੀ ਧਰਤੀ ਵੱਲ ਵੀ ਜਿਹੜੇ ਚੱਲੇ ਪਏ? ਹਾਂਜੀ, ਉਹ ਵੀ ਚੱਲੇ ਪੈ ਜਾਣਗੇ, ਉਹਦੇ ਬਾਰੇ ਅੱਗੇ ਜਾਣਕਾਰੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀਆਂ ਖਾਲਸਾ ਵੀਰ ਅਜੇ ਤੱਕ ਨਹੀਂ ਕੱਢੀ ਗਈ, ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਇਸ ਖਾਲਸਾ ਵੀਰ ਨਾਲ ਜਾਗਰੂਕਤਾ ਆਏਗਾ ਜੀ? ਦੇਖੋ ਬਹੁਤ ਨੌਜਵਾਨਾਂ 'ਚ ਉਤਸ਼ਾਹ ਹੈ, ਨੌਜਵਾਨਾਂ 'ਚ ਬੜਾ ਉਤਸ਼ਾਹ ਹੈ। ਮੇਰੇ ਵੀ ਇੱਕ ਮਿੰਟ ਆਪਾਂ ਵਾਰੀ ਸਵਾਲ ਕਰ ਲਓ। ਇੱਕ ਸਵਾਲ ਤੁਹਾਡਾ ਪੂਰਾ ਨਹੀਂ ਹੁੰਦਾ, ਦੂਜਾ ਵਿੱਚ ਪੁੱਛ ਲੈਂਦਾ। ਸਵਾਲ ਦੱਸੋ ਕਿਹਨੇ ਕਰਨਾ ਹੈ, ਫੈਸਲਾ ਕਰ ਲਓ। ਜਿਸ ਤਰੀਕੇ ਨਾਲ ਤੁਸੀਂ ਆਪਣੇ ਲਾਈਵ 'ਚ ਕਿਹਾ ਸੀ, ਅੱਗੇ ਵੀ ਚੱਲਦੀ ਰਹੇਗੀ ਜੀ। ਜਿਸ ਤਰੀਕੇ ਨਾਲ ਮਹੀਨੇ ਦੇ ਵਿੱਚ ਕਿੱਦਾਂ ਦਾ ਬਦਲਾਅ ਪੰਜਾਬ ਦੇ ਲੋਕ ਸੋਚ ਸਕਦੇ ਨੇ ਕਿ ਇਹ ਵਹੀਰ ਪੰਜਾਬ 'ਚ ਬਦਲਾਅ ਲੈ ਕੇ ਆਏਗੀ? ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਾਸਤੇ ਸਾਰਾ ਕੁਝ। ਘੱਟੋ ਘੱਟ ਜਿੰਨੇ ਵੀ ਪੁਰਾਣੀ ਗੁਰੂ ਵਾਲੇ ਬਣਨਗੇ ਇਹ ਬਦਲਾਅ ਹੀ ਬਦਲਾਅ ਹੈ। ਨੌਜਵਾਨ ਨਸ਼ੇ ਛੱਡਣਗੇ, ਬਾਣੀ ਦੇ ਧਾਰਨੀ ਬਣਨਗੇ। ਕਿਹਾ ਜਾਂਦਾ ਕਿ ਜਿਹੜੇ ਸ਼ਸਤਰ ਨੇ ਆਪਣੇ ਬੰਦੂਕਾਂ ਗੋਲੀਆਂ ਵਾਲੇ ਜਿਹੜੇ ਨੇ ਉਹ ਹਰਿਮੰਦਰ ਸਾਹਿਬ ਨੂੰ ਗੁਰਦਾਨ ਲੈ ਕੇ ਜਾਇਆ ਕਰੋ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਦੇ 5 ਤਖਤ ਨੇ, 5 ਤਖਤਾਂ ਤੇ ਬੰਦੂਕਾਂ ਪਈਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦੀਆਂ, ਔਰ ਉਹਨਾਂ ਦੀ ਸਥਾਨ ਮਹਾਰਾਜ ਤੋਂ 2.5 ਫੁੱਟ ਉੱਚਾ ਹੁੰਦਾ ਹੈ ਮਰਿਆਦਾ ਮੁਤਾਬਕ ਹਰ ਤਖਤ ਦੇ ਉੱਤੇ। ਸੋ ਸਾਡੇ
ਪੀਰ ਨੇ। ਇਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਹਿੰਦੂ ਵੀਰ ਤੇ ਵੈਸੇ ਕੋਈ ਇਤਰਾਜ਼ ਨਹੀਂ ਕਰਦੇ, ਇੱਕ ਦੋ ਸੰਗਠਨ ਆ ਜਿਹੜੇ ਉਹਨਾਂ ਨੂੰ ਆਪਣਾ ਉਹਨਾਂ ਦਾ ਵੀ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਹਨਾਂ ਦੇ ਵੀ ਦੇਵੀ ਦੇਵਤੇ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਵੀ ਸ਼ਸਤਰ ਨੇ, ਤੋਂ ਸ਼ਸਤਰਾਂ ਤੋਂ ਇਦਾਂ ਘਬਰਾਉਣਾ ਨਹੀਂ ਚਾਹੀਦਾ। ਮੋਦੀ ਸਾਹਿਬ ਤੇ ਬੰਦੂਕਾਂ ਨਾਲ ਫੋਟੋਆਂ ਪਾ ਰਹੇ ਨੇ ਉੱਥੇ, ਜਦੋਂ ਨਵੀਆਂ ਬੰਦੂਕਾਂ ਭਾਰਤ ਲਈ ਖਰੀਦੀਆਂ ਜਾਂਦੀਆਂ। ਆਪਣੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪੁਰਾਤਨ ਤਰੀਕੇ ਨਾਲ ਰਵਾਇਤੀ ਤਰੀਕਿਆਂ ਨਾਲ ਜਿਹੜਾ ਸ਼ਾਮਲ ਹੋ ਸਕਦਾ ਹੈ, ਤੁਹਾਨੂੰ ਲੱਗਦਾ ਅੱਜ ਬਾਕੀ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਬਹੁਤ ਦੇਖੋ ਸ਼ਾਮਲ ਹਰ ਕੋਈ ਹੋ ਸਕਦਾ ਹੈ। ਇਹ ਧਰਮ ਪ੍ਰਚਾਰ ਹੈ, ਜਿਹੜੇ ਮਨ 'ਚ ਤ੍ਰਿਸ਼ਨਾ ਹੈ, ਜਿਹਨੂੰ ਧਰਮ ਪ੍ਰਚਾਰ ਚਾਹੀਦਾ ਜੀਵਨ ਦੇ ਵਿੱਚ, ਉਹ 'ਚ ਸ਼ਾਮਲ ਹੋ ਕੇ ਆਪਣਾ ਜਿਹੜਾ ਲੈ ਸਕਦਾ ਯੋਗਦਾਨ। ਭਾਈ ਸਾਹਿਬ ਤੁਸੀਂ ਕੱਲ ਆਪਣੀ ਵੀਡੀਓ 'ਚ ਕਿਹਾ ਸੀ ਕਿ ਪੁਰਾਤਨ ਤੇ ਰਵਾਇਤੀ ਤਰੀਕਿਆਂ ਨਾਲ ਗੁਰ ਪ੍ਰਚਾਰ ਕੀਤਾ ਜਾਏਗਾ, ਗੁਰ ਸੰਚਾਰ ਕੀਤਾ ਜਾਏਗਾ, ਹਰ ਉਹ ਪੁਰਾਤਨ ਚੀਜ਼ ਅਪਣਾਈ ਜਾਏਗੀ। ਉਹ 'ਚ ਕਿਹੜੀ ਚੀਜ਼ ਖਾਸ ਹੈ? ਦੇਖੋ ਇੱਕ ਤੇ ਜਿਹੜੀ ਅੰਦਰ ਵੀ ਗੱਲ ਹੋਈ ਹੈ, ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਤੇ ਇੱਥੇ ਤੇ ਚਲੋ ਸਾਡੇ ਕੰਟਰੋਲ 'ਚ ਨਹੀਂ ਇਨਵਾਇਰਮੈਂਟ। ਅਸੀਂ ਇਹ ਆ ਵੀ ਫੋਨਾਂ ਦਾ ਜਿਹੜਾ ਪ੍ਰਯੋਗ ਹੈ ਉਹ ਪੰਡਾਲ ਦੇ ਅੰਦਰ ਨਹੀਂ ਹੋ ਸਕਦਾ। ਇਸੇ ਕਰਕੇ ਮੀਡੀਆ ਨੂੰ ਵੀ ਬੇਨਤੀ ਕੀਤੀ ਵੀ ਪੰਡਾਲ ਦੇ ਅੰਦਰ ਕੋਈ ਨਹੀਂ, ਮੀਡੀਆ ਚੈਨਲਾਂ ਨੂੰ ਫੁਟੇਜ ਚਾਹੀਦੀ ਹੁੰਦੀ ਆ, ਉਹ ਅਸੀਂ ਆਪ ਬਣਾ ਕੇ ਤੁਹਾਨੂੰ ਰॉ ਫੁਟੇਜ ਦੇ ਦਿਆ ਕਰਾਂਗੇ ਪਰ ਸਮਾਗਮ ਤੋਂ ਬਾਅਦ 'ਚ। ਇਹ ਜਿਹੜਾ ਵਹੀਰ ਆ ਪੰਜਾਬ 'ਚ ਰਹੇਗੀ ਕਿ ਪੰਜਾਬ ਤੋਂ ਬਾਹਰ ਵੀ? ਨਹੀਂ, ਪੰਜਾਬ ਤੋਂ ਬਾਹਰ ਜਾਏਗੀ, ਪਰ ਫਿਲਹਾਲ ਇਹ ਪੰਜਾਬ ਦਾ ਪੂਰਾ ਜਦੋਂ ਦੌਰਾ ਕਰ ਲਿਆ ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇ ਪਾਵਾਂਗੇ। ਪਰਚੇ ਨੇ ਉਹ ਦਰਜ ਕੀਤੇ ਜਾ ਰਹੇ ਤੁਹਾਡੇ ਸਮਰਥਕ ਨੇ ਪ੍ਰਧਾਨ ਮੰਤਰੀ ਬਾਜਵਾ। ਦੇਖੋ ਇਹ ਬਚਕਾਨਾ ਜੀ ਗੱਲ ਹੈ। ਹਜ਼ਾਰਾਂ ਜਿਹੜੇ ਬੰਦੇ ਨੇ ਇੱਥੇ ਅਸਲਿਆਂ ਨਾਲ ਫੋਟੋਆਂ ਪਾਉਂਦੇ ਨੇ, ਇੱਦਾਂ ਪਰਚੀਆਂ ਨਹੀਂ ਦਰਜ ਕਰਨੇ ਚਾਹੀਦੇ। ਕਿਉਂਕਿ ਦੇਖੋ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਵੀ ਜਦੋਂ ਸਿੱਧੂ ਮੂਸੇਵਾਲੇ ਦਾ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਕਾਰਵਾਈ ਕਰਦੇ, ਉਦੋਂ ਤੇ ਕੀਤੀ ਨਹੀਂ। ਹੁਣ 2 ਹੋਰ ਕਤਲ ਆਇਆ, ਹੁਣ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਨਿਹੱਥੇ ਕਰਨ ਦੀ ਚਾਲ ਹੈ। ਜਦੋਂ ਲੋਕ ਨਿਹੱਥੇ ਹੋ ਜਾਣਗੇ ਉਹਨਾਂ 'ਤੇ ਜ਼ੁਲਮ ਕਰਨਾ ਹੋਰ ਸੌਖਾ ਹੋ ਜਾਊ। ਚੰਗੀ ਗੱਲ ਹੈ ਜੀ। ਦੇਖੋ ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਹੈ, ਜਿਹੜਾ ਕਿਸੇ ਨੂੰ ਮਾਰਨ ਦੀ ਧਮਕੀ ਦਿੰਦਾ ਹੈ, ਉਹਨੂੰ ਫਿਰ ਗਨਮੈਨ ਨਹੀਂ ਨਾ ਦੇਣੇ ਚਾਹੀਦੇ। ਜਿੰਨੇ ਕਿਸੇ ਨੂੰ ਕਿਹਾ ਸੀ ਸਰਦਾਰ ਨੂੰ ਕੱਢ ਕੇ ਮਾਰਾਂਗੇ, ਉਹਨੂੰ ਗਨਮੈਨ ਦਿੱਤੇ ਹੋਏ ਨੇ। ਤੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਸਾਰੇ ਪਾਸੇ। ਨਹੀਂ, ਇਹਦੇ 'ਚ ਜਿੱਥੇ ਜਿੱਥੇ ਆਬਾਦੀ ਵਸੋਂ ਹੈ ਉੱਥੇ ਉੱਥੇ ਪੈਦਲ ਹੀ ਹੋਊਗਾ, ਔਰ ਜਿੱਥੇ ਜਿੱਥੇ ਆਬਾਦੀ ਵਸੋਂ ਨਹੀਂ ਹੈਗੀ ਅੱਗੇ ਘੋੜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੱਗੇ 5 ਪਿਆਰੇ ਘੋੜਿਆਂ ਹੋਣਗੇ। ਸੋ ਉਸ ਰਫ਼ਤਾਰ ਦੇ ਨਾਲ ਬਿਲਕੁਲ ਹੌਲੀ ਹੌਲੀ ਜਾਊਗੀ ਵੀਰ। ਜਿਹੜਾ ਕੀਰਤਨ ਵੀ ਕੀਤਾ ਜਾਏਗਾ, ਜਿਹੜੇ ਐਜੀਪੀਸੀ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਜੀ ਖਾਸ? ਦੇਖੋ ਪ੍ਰਬੰਧ ਹੀ ਹੈ, ਇੰਨੀ ਸੰਗਤ ਅੰਦਰ ਗਈ ਹੈ ਤੇ ਅਸੀਂ ਅਰਦਾਸ ਬੇਨਤੀ ਕਰਕੇ ਬਾਹਰ ਆ ਗਏ ਹਾਂ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਰਿਆਂ ਦੀ ਜਿਨ੍ਹਾਂ ਵੀ ਪ੍ਰਬੰਧ ਕੀਤੇ ਨੇ।